ਰੋਣਾ ਵੀ ਡੋਬਣ ਵਾਸਤੇ ਲੋਕਾਂ ਨੂੰ ਪਾਣੀ ਛੱਡੀ ਜਾਂਦੇ ਆ, ਉਤੋਂ ਵੱਧ ਤੋਂ ਵੱਧ ਬਾਹ ਵਾ ਸਰਕਾਰ ਦਾ ਰੋਲ। ਹਾਂਜੀ ਹਾਂ, ਤੇ ਬਚਾਉਣ ਵਾਸਤੇ ਕੁਝ ਨਹੀਂ ਕਰਦਾ, ਕੋਈ ਵੜਦਾ ਹੀ ਨਹੀਂ ਇੱਥੇ। ਅੱਛਾ, ਆਪ ਵਾਲਿਆਂ ਦਾ ਕੋਈ ਬੰਦਾ ਨਹੀਂ ਵੜਦਾ ਇੱਥੇ। ਵੜਦੇ ਕਾਹਦੇ ਨਹੀਂ ਜੀ, ਉਹਨਾਂ ਦੀ ਤਾਂ ਸਰਕਾਰ ਨੇ ਪੁੱਛਦੇ ਨਹੀਂ ਆਣ ਕੇ ਸਾਨੂੰ, ਉਹ ਤਾਂ ਬਿਲਕੁਲ ਕਹਿੰਦੇ ਮਰਦੇ ਤਾਂ ਮਰ ਜਾਣਾ, ਕੋਈ ਫਰਕ ਨਹੀਂ। ਉਸਲੇ ਤਾਂ ਕਹਿੰਦੇ ਸੀ ਅਸੀਂ ਮੁਰਗੀ ਦਾ ਅੰਡੇ ਤੱਕ ਦਾ ਮੁਆਵਜ਼ਾ ਦੇ ਆ ਦੇਈ ਜਾਂਦੇ, ਮਾਜਵਾ ਤੁਹਾਡੇ ਸਾਹਮਣੇ ਦਿੰਦੇ ਆ ਜੀ। ਇੱਕ ਪੰਜੀ ਨਹੀਂ ਇੱਥੇ ਆਈ, ਮੁਆਵਜ਼ਾ ਵੀ ਨਹੀਂ ਆਇਆ ਲੋਕਾਂ ਨੂੰ, ਜਿਹੜਾ ਉਦੋਂ ਕਹਿੰਦੇ ਖੇਤਾਂ ਦਾ ਮੁਆਵਜ਼ਾ ਦੇਵਾਂਗੇ ਝੋਨੇ ਮਰੇ ਦਾ। ਤੇ ਇਹ ਤਾਂ ਕਹਿੰਦੇ ਆ ਨਸ਼ੇੜੀ ਆ, ਵੇਖੋ ਕਿਹੜੇ ਨਸ਼ੇੜੀ ਆ, ਨਾ ਨਸ਼ੇੜੀ ਲੱਗੇ ਆ, ਕੋਈ ਲੱਭੋ ਵੇਖੋ। ਸਾਡਾ ਪੰਜਾਬ, ਤੁਸੀਂ ਗੱਲਾਂ ਨਾ, ਨਸ਼ੇੜੀ ਤਾਂ ਬਣਾ, ਨਸ਼ਾ ਮਿਲਦਾ ਕਿੱਥੇ ਨਹੀਂ, ਸਾਰੀ ਜਗ੍ਹਾ ਮਿਲਦਾ ਵਾ। ਤੁਸੀਂ ਸਾਨੂੰ ਨਸ਼ੇੜੀ ਕਹਿੰਦੇ ਹੋ, ਸਾਨੂੰ ਪੰਜਾਬ ਨੂੰ ਬਦਨਾਮ ਕਰਦੇ ਹੋ। ਤੁਸੀਂ ਸਾਡੇ ਲਈ ਕਰਦੇ ਕੀ ਹੋ? ਕੋਈ ਵੀ ਮਦਦ ਨਹੀਂ ਮਿਲੀ, ਕਿਸੇ ਪ੍ਰਕਾਰ ਦੀ ਕੋਈ ਮਦਦ ਨਹੀਂ। ਸਾਡਾ ਆਪਣਾ ਨਿੱਜੀ ਇਹਨਾਂ ਭੈਣ ਭਰਾਵਾਂ ਦੇ ਸਹਿਯੋਗ ਨਾਲ, ਇਹਨਾਂ ਵੀਰਾਂ ਦੇ ਸਹਿਯੋਗ ਨਾਲ ਸਾਡਾ ਸਿਸਟਮ। ਪਿੰਡਾਂ ਦੇ ਨਾਮ ਗਿਣਾ ਦਿਓ ਤਾਂ ਕਿ ਸਰਕਾਰ ਤੱਕ ਪਹੁੰਚ ਜਾਣ। ਸਾਡੇ ਪਿੰਡ ਤਲਵੰਡੀ ਚੌਧਰੀਆਂ, ਮੰਗੂਪੁਰ, ਹੁਸੈਨਪੁਰ, ਦੁੱਲੋਵਾਲ, ਨੂਰੋਵਾਲ, ਬਾਜਾ, ਸੂਜੋ ਕਾਲੀਆ, ਬੂੜੇਵਾਲ, ਅੰਮ੍ਰਿਤਪੁਰ ਤੋਂ ਲੈ ਕੇ ਕਾਫੀ ਪਿੰਡ ਆ, ਜਿਹੜੇ ਵਿੱਚ ਕੁਝ ਬੇਆਬਾਦ ਵੀ ਪਿੰਡ ਆ, ਉਹ ਵੀ ਕਾਫੀ ਪਿੰਡ ਹੈ। ਘੱਟ ਤੋਂ ਘੱਟ 10 ਤੋਂ 12 ਪਿੰਡਾਂ ਦੀ ਜ਼ਮੀਨ ਹੈ। ਸਾਡਾ ਗਲਾ ਘੁੱਟਿਆ ਪਿਆ, ਸਾਡੇ ਉੱਪਰ ਸਾਡੇ ਡੈਮਾਂ ਦਾ ਕੰਟਰੋਲ ਨਹੀਂ, ਸਾਡੇ ਪਾਣੀਆਂ ਦਾ ਕੰਟਰੋਲ ਨਹੀਂ। ਸਾਡੀ ਆਜ਼ਾਦੀ ਕਾਹਦੀ ਆ? ਆਏ ਸਾਲ ਅਸੀਂ ਮਰਦੇ ਆ, ਆਏ ਸਾਲ ਸਾਨੂੰ ਤੰਗ ਕਰਦੇ ਆ। ਸਾਡੀ ਆਜ਼ਾਦੀ ਕਾਹਦੀ ਆ? ਸਾਡੇ ਬੱਚੇ ਦੇਖੋ ਤਾਂ ਸਹੀ, ਮੇਰਾ 35 ਤੋਂ 36 ਕਿੱਲੇ ਲਗਭਗ ਝੋਨਾ ਤਬਾਹ ਹੋ ਚੁੱਕਿਆ। ਸਾਡੀ ਆਜ਼ਾਦੀ ਕਿਸ ਚੀਜ਼ ਦੀ? ਇਸ ਬੰਦ ਤੇ ਪਬਲਿਕ ਨੇ ਬਹੁਤ ਦਿਨ ਰਾਤ ਕੀਤੀ ਪਈ ਆ ਜੀ। ਕਿੰਨੇ ਦਿਨਾਂ ਤੋਂ ਲੱਗੇ ਹੋਏ ਹੋ? ਇਹ ਸਾਨੂੰ 10 ਤੋਂ 15 ਦਿਨ ਦਾ ਤਕਰੀਬਨ ਹੋ ਗਿਆ ਜੀ ਲੱਗਿਆ ਉਹਨਾਂ ਨੂੰ। ਜਿੱਦਣ ਦਾ ਪਾਣੀ ਸ਼ੁਰੂ ਹੋਇਆ ਜੀ, ਪੈਸਾ ਨਾਲ ਇਕੱਠਾ ਕਰਕੇ ਤੇਲ ਆਪ ਬਾਲ ਰਹੀ ਆ ਜੀ। ਸਾਰਾ ਤੇਲ ਆਪ ਦਾ ਲੱਗ ਰਿਹਾ, ਜੋ ਬੋਰਾ ਲੱਗ ਰਿਹਾ ਇਕੱਠਾ ਕਰਕੇ ਲੱਗ ਰਿਹਾ। ਇਸ ਸਮੇਂ ਅਸੀਂ ਗੁਰੂ ਅਮਰਦਾਸ ਐਡਵਾਂਸ ਬੰਨ ਦੇ ਉੱਤੇ ਮੌਜੂਦ ਹਾਂ। ਸੁਲਤਾਨਪੁਰ ਲੋਧੀ ਦਾ ਇਹ ਸਾਰਾ ਏਰੀਆ ਹੈ। ਇਸ ਜਗ੍ਹਾ ਦੇ ਉੱਪਰ ਵੱਖ-ਵੱਖ ਥਾਵਾਂ ਤੋਂ ਬੰਨ ਟੁੱਟਣ ਕਾਰਨ ਬਹੁਤ ਹੱਦ ਤੱਕ ਪਿੰਡਾਂ ਦੇ ਫਸਲਾਂ ਤੇ ਪਿੰਡ ਡੁੱਬ ਚੁੱਕੇ ਨੇ। ਐਡਵਾਂਸ ਬੰਨ ਵੀ ਅੱਗੇ ਖੁਰ ਰਹੇ ਨੇ, ਉਹਨਾਂ ਨੂੰ ਵੀ ਭਰਿਆ ਜਾ ਰਿਹਾ ਹੈ। ਤੇ ਇੱਥੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਮੌਜੂਦ ਨੇ, ਇਹਨਾਂ ਦੇ ਕੋਲੋਂ ਜਾਣ ਲੈਂਦੇ ਆ। ਸਰਦਾਰ ਸਾਹਿਬ ਸਾਡੇ ਨਾਲ ਮੌਜੂਦ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਸਭ ਤੋਂ ਪਹਿਲਾਂ ਦੱਸਿਓ, ਆ ਜਿਹੜਾ ਬੰਨ ਭਰਿਆ ਜਾ ਰਿਹਾ ਹੈ, ਇਹ ਆਲੇ ਦੁਆਲੇ ਕਿੰਨੇ ਕੁ ਪਿੰਡਾਂ ਦਾ ਨੁਕਸਾਨ ਕਰਨ ਤੋਂ ਬਚਾਊਗਾ ਜਾਂ ਫਿਰ ਇਹਨੇ ਨੁਕਸਾਨ ਕਰਤਾ? 5-6 ਪਿੰਡਾਂ ਦਾ ਜੀ ਬਚਾਓ, ਨੁਕਸਾਨ ਹੋਣ ਤੋਂ ਬਚ ਸਕਦਾ ਜੇ ਇਹ ਬੰਨ ਬਚ ਜਵੇ। ਅੱਛਾ ਜੀ। ਇਸ ਬੰਨ ਤੇ ਪਬਲਿਕ ਨੇ ਬਹੁਤ ਦਿਨ ਰਾਤ ਕੀਤੀ ਪਈ ਆ ਜੀ। ਕਿੰਨੇ ਦਿਨਾਂ ਤੋਂ ਲੱਗੇ ਹੋਏ ਹੋ? ਤੇ ਸਾਨੂੰ 10 ਤੋਂ 15 ਦਿਨ ਦਾ ਤਕਰੀਬਨ ਹੋ ਗਿਆ ਜੀ ਲੱਗਿਆ ਉਹਨਾਂ ਨੂੰ, ਜਿੱਦਣ ਦਾ ਪਾਣੀ ਸ਼ੁਰੂ ਹੋਇਆ ਜੀ। ਕਿੰਨਾ ਕੁ ਟੁੱਟ ਗਿਆ ਸੀ ਵੈਸੇ? ਇਹ ਟੋਟੀ ਚੱਲਿਆ ਇਥੋਂ ਕਿਲੋਮੀਟਰ ਦਾ ਜ਼ਿਆਦਾ ਖਰਾਬ ਹੋ ਗਿਆ ਜੀ ਇੱਥੋਂ ਜੀ। ਅੱਛਾ ਜੀ। ਤੇ ਮਿੱਟੀ ਪਾਉਣ ਲੱਗੇ ਉਦੋਂ ਦੇ ਪਬਲਿਕ ਆਪ ਹੀ ਲੱਗੀ, ਸਭ ਟਰਾਲੀਆਂ ਜੀ ਮਿੱਟੀ ਪਾਉਣ ਜੀ। ਆਪ ਦੀਆਂ ਖੇਤਾਂ ਦੇ ਹਿਸਾਬ ਨਾਲ ਗਰਾਈ ਇਕੱਠੀ ਕਰਕੇ ਲੋਕ ਲਾ ਰਹੇ ਆ, ਦਿਨ ਰਾਤ ਕੰਮ ਕਰ ਰਹੇ। ਅੱਛਾ ਜੀ, ਆਪੇ ਗਰਾਈ ਕਰਕੇ ਗਰਾਈ ਖੇਤ ਦੇ ਸਾਰਾ ਜੀ। ਇਹਦੇ ਵਿੱਚ ਸਰਕਾਰ ਦਾ ਰੋਲ ਕਿੰਨਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ, ਉਹਨਾਂ ਵੱਲੋਂ ਕਿੱਦਾਂ ਦੇ ਹੁਕਮ ਨੇ, ਆਦੇਸ਼ ਨੇ ਤੁਹਾਡੇ ਏਰੀਏ ਦੇ ਵਿੱਚ? ਉਹਨਾਂ ਨੇ ਅਫਸਰ ਲਾਏ ਹੋਣਗੇ ਜਾਂ ਫਿਰ ਤੁਹਾਨੂੰ ਤੇਲ ਦੀ ਜਾਂ ਹੋਰ ਮਦਦਾਂ? ਕੋਈ ਤੇਲ ਦੀ ਮਦਦ ਨਹੀਂ, ਇਹ ਪਬਲਿਕ ਆਪਦੇ ਪੈਸੇ ਨਾਲ ਇਕੱਠਾ ਕਰਕੇ ਤੇਲ ਆਪ ਬਾਲ ਰਹੀ ਆ ਜੀ। ਸਾਰਾ ਤੇਲ ਆਪ ਦਾ ਲੱਗ ਰਿਹਾ, ਜੋ ਬੋਰਾ ਲੱਗ ਰਿਹਾ ਇਕੱਠਾ ਕਰਕੇ ਲੱਗ ਰਿਹਾ ਜੀ। ਅੱਛਾ ਜੀ। ਮਿੱਟੀ ਵੀ ਚਲੋ ਰਾਣਾ ਜੀ ਆਇਆ ਜੀ ਤੇ MLA ਸਾਹਿਬ ਦਾ ਰੋਲ ਉਹਨਾਂ ਵੀ ਡੋਬਣ ਵਾਸਤੇ ਲੋਕਾਂ ਨੂੰ ਪਾਣੀ ਛੱਡੀ ਜਾਂਦੇ ਆ, ਉਤੋਂ ਵੱਧ ਤੋਂ ਵੱਧ ਬਾਹ ਵਾ ਸਰਕਾਰ ਦਾ ਰੋਲ। ਹਾਂਜੀ ਹਾਂ, ਤੇ ਬਚਾਉਣ ਵਾਸਤੇ ਕੁਝ ਨਹੀਂ ਕਰਦਾ, ਕੋਈ ਵੜਦਾ ਹੀ ਨਹੀਂ ਇੱਥੇ। ਅੱਛਾ, ਬਿਲਕੁਲ ਨਹੀਂ, ਕਿਸੇ ਨੇ ਆਣ ਕੇ ਪੁੱਛਿਆ ਵੀ ਨਹੀਂ ਸਾਨੂੰ। 10 ਦਿਨ ਹੋ ਗਏ। ਸਾਡੇ ਨਾਲ ਰਾਣਾ ਇੰਦਰ ਪ੍ਰਤਾਪ ਦੇ ਵੱਡਾ ਰਾਣਾ, ਉਹ 2 ਵਾਰੀ ਆਇਆ, ਮਿੱਟੀ ਮੁੱਟੀ ਸਾਨੂੰ ਲੈ ਕੇ ਦੇ ਗਿਆ, ਨਾਲ ਉਹਨਾਂ ਨੇ ਮਸ਼ੀਨ ਭੇਜੀ ਆ। ਤੇ ਹੋਰ ਕੋਈ ਨਹੀਂ, ਸਾਡੇ ਆਪ ਵਾਲਿਆਂ ਦਾ ਕੋਈ ਬੰਦਾ ਨਹੀਂ ਵੜਦਾ ਇੱਥੇ। ਵੜਦੇ ਕਾਹਦੇ ਨਹੀਂ ਜੀ, ਉਹਨਾਂ ਦੀ ਤਾਂ ਸਰਕਾਰ ਨੇ ਪੁੱਛਦੇ ਨਹੀਂ ਆਣ ਕੇ ਸਾਨੂੰ, ਉਹ ਤਾਂ ਬਿਲਕੁਲ ਕਹਿੰਦੇ ਮਰਦੇ ਤਾਂ ਮਰ ਜਾਣਾ, ਕੋਈ ਫਰਕ ਨਹੀਂ। ਹਾਂ, ਡੁੱਬਣ ਵਾਲੇ ਹੀ ਆ, ਉਹ ਡੁੱਬਣ ਵਾਲੇ ਆ ਬਿਲਕੁਲ। ਅੱਛਾ, ਉਹ ਬਦਲਾਅ ਕਰਤਾ ਜੀ ਉਹਨਾਂ ਨੇ? ਪੂਰਾ ਬਦਲਾਅ ਕਰਤਾ, ਤੁਹਾਡੇ ਸਾਹਮਣੇ ਹੀ ਆ ਦੇਖੋ ਕਿਹੜਾ ਬਦਲਾਅ ਕੀਤਾ ਉਹਨਾਂ ਜੀ। 19 ਚ ਤਾਂ ਉਹਨਾਂ ਦੀ ਸਰਕਾਰ ਨਹੀਂ ਸੀ, 23 ਚ ਪਹਿਲਾਂ ਹੜ ਆਇਆ, ਉਸਲੇ ਉਹਨਾਂ ਦੀ ਸਰਕਾਰ ਸੀ, 25 ਚ ਫੇਰ ਆ ਗਿਆ। ਕੀ ਲੱਗਦਾ 23 ਚ ਉਹਨਾਂ ਨੇ ਸਿੱਖਿਆ ਨਹੀਂ? ਉਸਲੇ ਤਾਂ ਕਹਿੰਦੇ ਸੀ ਅਸੀਂ ਮੁਰਗੀ ਦਾ ਅੰਡੇ ਤੱਕ ਦਾ ਮੁਆਵਜ਼ਾ ਦੇ ਆ ਦੇਈ ਜਾਂਦੇ, ਮਾਜਵਾ ਤੁਹਾਡੇ ਸਾਹਮਣੇ ਦਿੰਦੇ ਆ ਜੀ। ਇੱਕ ਪੰਜੀ ਨਹੀਂ ਇੱਥੇ ਆਈ, ਮੁਆਵਜ਼ਾ ਵੀ ਨਹੀਂ ਆਇਆ ਲੋਕਾਂ ਨੂੰ, ਜਿਹੜਾ ਉਦੋਂ ਕਹਿੰਦੇ ਖੇਤਾਂ ਦਾ ਮੁਆਵਜ਼ਾ ਦੇਵਾਂਗੇ ਝੋਨੇ ਮਰੇ ਦਾ। 23 ਜੋ ਵੀ ਨਹੀਂ ਲੋਕਾਂ ਨੂੰ ਮਿਲਿਆ, ਉਹ ਵੀ ਖਾ ਗਏ ਸਾਰਾ। ਅੱਛਾ ਹਾਂਜੀ। ਤੇ ਹੁਣ ਉੱਤੋਂ ਮੁਆਵਜ਼ਾ ਵੀ ਨਹੀਂ ਮਿਲਿਆ, ਉੱਤੋਂ ਹੁਣ ਵੀ ਆਪ ਹੀ ਸਾਰਾ ਕੁਝ, ਹੁਣ ਸਾਰਾ ਪਬਲਿਕ ਆਪ ਖਰਚਾ ਕਰਦੀ ਆ। ਬੰਨ ਵੱਜਿਆ 5-5000 ਰੁਪਇਆ ਖੇਤ ਦਾ ਲੋਕਾਂ ਲਾ ਕੇ ਬੰਨ ਬੰਨਿਆ ਜੀ। ਅੱਛਾ, ਇਹ ਗੱਲ ਦੱਸ ਦਿਓ, ਇਹ ਜਿਹੜਾ ਏਰੀਆ ਵੈਸੇ ਤਾਂ ਇਹ ਸਾਹਮਣੇ ਬਣੀ ਹੋਇਆ ਆ, ਰੋਡ ਬਣ ਰਿਹਾ, ਕਿਤੇ ਰੋਡ ਦੀ ਤਾਂ ਨਹੀਂ ਮਿੱਟੀ ਖਿੱਚੀ ਜਾਂਦੇ? ਨਹੀਂ, ਉਹ ਮਿੱਟੀ ਉਹਨਾਂ ਕੋਲ ਲਈ ਆ ਸੀ, ਉਹ ਕਹਿੰਦੇ ਤੁਸੀਂ ਲਓ ਮਿੱਟੀ, ਉਹਨਾਂ ਮਦਦ ਕੀਤੀ ਸਾਡੀ ਰੋਡ ਵਾਲਿਆਂ ਨੇ। ਅੱਛਾ, ਹਾਂਜੀ, ਉਹਨਾਂ ਨਾਲ ਗੱਲ ਕੀਤੀ? ਉਹਨਾਂ ਨਾਲ ਗੱਲ ਕੀਤੀ, ਹਾਂਜੀ। ਅੱਛਾ, ਮਿੱਟੀ ਦੇਣੀ, ਮੁੜ ਕੇ ਦੇਣੀ ਇਹਨਾਂ ਨੂੰ ਮਿੱਟੀ, ਫੇਰ ਬਾਅਦ ਚ ਕਿੱਥੋਂ ਦਿਓਗੇ? ਖੇਤਾਂ ਚ ਗਾਵਾਂਗੇ ਜਿੱਥੇ ਸੁੱਕਿਆ ਥਾਂ ਬਾਅਦ ਦੇ ਵਿੱਚ। ਅੱਛਾ, ਹੁਣ ਲਈ ਕਹਿਣ ਦਾ ਮਤਲਬ ਆਰਜੀ ਪ੍ਰਬੰਧ ਕੀਤਾ? ਆਰਜੀ ਪ੍ਰਬੰਧ ਕੀਤਾ ਜੀ, ਹਾਂਜੀ। ਅੱਛਾ, ਇਹ ਸਰਕਾਰ ਦਾ ਰੋਲ ਕਿਵੇਂ ਦੇਖਦੇ ਹੋ ਜਨਾਬ ਫਿਰ ਤੁਸੀਂ? ਕੋਈ ਨਾ, ਉਹਨਾਂ ਨੇ ਵੀ ਗੱਲ ਕਰ ਲਈ, ਤੁਸੀਂ ਵੀ ਦੱਸੋ। ਅਸੀਂ ਦੇਖੋ ਜੀ, ਇਹ ਸਰਕਾਰ ਦਾ ਰੋਲ ਤਾਂ
ਸਰ ਜੀ ਇਹ ਨੇ ਵੀ ਆਪਣਾ ਬੰਨ ਦਾ ਜਿਹੜਾ ਪੱਕਾ ਕੰਮ ਕੀਤਾ ਜਾਵੇ। ਹਾਂ ਹਾਂਜੀ ਤੇ ਜਿਹੜੇ ਖੇਤ ਆਪਣੇ ਸਾਰੇ ਝੋਨੇ ਜਿਹੜੇ ਬਚ ਸਕਣ। ਹਾਂ ਹਾਂਜੀ ਜੀ ਹਰ ਸਾਲ ਮਾਰ ਝੱਲਦੇ ਹੋ ਪਾਣੀ ਦੀ ਇਸ ਤਰੀਕੇ ਦੇ ਨਾਲ, ਕੀ ਆਉਂਦਾ ਦਿਮਾਗ 'ਚ ਜਦੋਂ ਫਸਲ ਲਾਉਂਦੇ ਹੋਵੋਗੇ ਵੀ ਹਰੇਕ ਵਾਰੀ ਐਂ ਹੀ ਹੁੰਦਾ ਤੁਹਾਡੇ ਨਾਲ, ਫਿਰ ਦਿਮਾਗ 'ਚ ਕੀ ਚੱਲਦਾ ਹੁੰਦਾ ਜਦੋਂ ਫਸਲ ਬੀਜ ਰਹੇ ਹੁੰਦੇ ਹੋ? ਉਦੋਂ ਪਹਿਲਾਂ ਤਿਆਰੀ ਕਰਨੀ ਪੈਂਦੀ ਵੀ ਗਵਰਨਮੈਂਟ ਨੇ ਪਾਣੀ ਛੱਡਣਾ ਹੀ ਛੱਡਣਾ ਵਾ। ਅੱਛਾ ਜੀ। ਗਵਰਨਮੈਂਟ ਦਾ ਇਹੋ ਯੋਗ ਹੀ ਆ ਵੀ ਪਾਣੀ ਵੱਧ ਤੋਂ ਵੱਧ ਇਕੱਠਾ ਕਰਕੇ ਛੱਡੋ, ਹੋਰ ਕੋਈ ਯੋਗ ਨਹੀਂ ਗਵਰਨਮੈਂਟ। ਅੱਛਾ ਇੰਨਾ ਜ਼ਿਆਦਾ ਪ੍ਰਬੰਧ ਕਰਨਾ, ਇੰਨੇ ਟਰੈਕਟਰ, ਮੈਨੂੰ ਲੱਗਦਾ 15-20 ਟਰੈਕਟਰ ਤੁਹਾਡੇ ਲੱਗੇ ਹੋਏ ਚੱਲਦੇ ਨੇ। ਸਾਡੇ 20 ਤੋਂ 25 ਟਰੈਕਟਰ ਸਾਡੇ ਹਰ ਰੋਜ਼ ਚੱਲਦੇ ਆ। ਆਪਣਾ ਤੇਲ ਬਾਲਦੇ ਸਾਰੇ ਜੀ ਅਸੀਂ ਇਕੱਠਾ ਕਰਕੇ ਜੋ ਵੀ ਆ ਸਾਰੀ ਪਬਲਿਕ ਆਪਦੇ ਖਰਚੇ ਤੇ ਕੰਮ ਕਰ ਰਹੀ ਹੈ ਜਿੰਨੀ ਕਰ ਰਹੀ ਹੈ ਜੀ। ਤੇ ਇੱਥੋਂ ਤੱਕ ਨਹੀਂ ਹੋ ਸਕਿਆ ਵੀ ਅਸੀਂ ਗੇਟ ਹੀ ਖਿਲਾ ਦਈਏ ਜਾ ਕੇ ਹਰੀਕੇ ਹੈਡ ਵਾਲੇ, ਸਰਕਾਰ ਤੇ ਵੀ ਨਹੀਂ ਉੱਥੋਂ ਤੱਕ ਕਰ ਸਕੀ ਜੀ ਬਹੁਤ। ਹਾਂਜੀ ਜੇ ਉਹ ਪਾਣੀ ਇੱਥੋਂ ਚੱਕ ਖੋਲਦੇ ਨਾਲੋਂ ਨਾਲ ਪਾਣੀ ਤੁਰਿਆ ਜਾਂਦਾ, ਇੰਨਾ ਮਾਰ ਨਾ ਕਰਦਾ। ਪਰ ਦੇਸ਼ ਤਾਂ ਜੀ ਆਜ਼ਾਦੀ ਮਨਾ ਰਿਹਾ, ਕਹਿੰਦੇ 79 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ, ਕੱਲ ਨੂੰ ਝੰਡਾ ਲਹਿਰਾਉਣਾ ਹੈ ਅੱਜ ਹੀ, ਬਲਕਿ ਝੰਡਾ ਲੋਕਾਂ ਨਾਲ ਮਾਰ ਕੇ ਲਹਿਰਾਉਣਾ ਇਹਨਾਂ ਨੇ, ਡੋਬ ਕੇ ਲਹਿਰਾਉਣਾ। ਜਾਂ ਜ਼ਿਮੀਂਦਾਰ ਨੇ ਕਿਸਾਲ ਤੇ ਝੰਡਾ ਲਹਿਰਾਇਆ, ਇਹਨਾਂ ਦਾ ਕੀ ਕਰੂਗਾ ਜੀ ਇਹਨਾਂ ਦਾ? ਹਾਂਜੀ ਇਹ ਕਹਿੰਦੇ ਨੇ ਮੇਰਾ ਭਾਰਤ ਮਹਾਨ। ਤਾਂ ਭਾਰਤ ਮਹਾਨ ਤੁਹਾਡੇ ਸਾਹਮਣੇ ਹੀ ਆ ਜੀ। ਪੁਲ ਦੇ ਪਰਲੇ ਬੰਨੇ ਦੇਖਿਓ ਵੀ ਕੀ ਬਣਿਆ, ਚੱਲ ਕਾੜ ਅੜੇ ਖੜੇ ਆ, ਕੋਈ ਹੱਥ ਨਹੀਂ ਲਾ ਰਿਹਾ ਉੱਥੇ। ਹਾਂਜੀ ਕੋਈ ਮੰਤਰੀ ਹੱਥ ਨਹੀਂ ਲਾ ਰਿਹਾ ਵੀ ਇਹ ਸਾਫ਼ ਕਰ ਦਈਏ। ਚਲੋ 10 ਦਿਨ ਹੋ ਗਏ, ਕੋਈ ਮੁਆਇਨਾ ਕਰਨੀ ਆਮ ਆਦਮੀ ਪਾਰਟੀ ਦਾ ਆ ਗਿਆ ਹੋਊ ਵੀ ਚੱਲ ਹੱਲਾ ਸ਼ੇਰੀ ਦੇ ਆਈਏ। ਇੱਥੇ ਜਦੋਂ ਰਾਣਾ ਜੀ ਆਏ ਉਹ ਉੱਥੋਂ ਦੀ ਜ਼ਰੂਰ ਲੰਘੇ ਇੱਕ ਵਾਰੀ, ਹੋਰ ਇੱਥੇ ਨਹੀਂ ਕੋਈ ਵੀ ਆਇਆ। ਭਾਜੀ ਸਾਡੇ ਹਲਕਾ ਮੌਜੂਦਾ ਹਲਕਾ ਸਾਡੇ ਐਮਐਲਏ ਸਰਦਾਰ ਰਾਣਾ ਇੰਦਰ ਪ੍ਰਤਾਪ ਜੀ, ਉਹਨਾਂ ਨੂੰ ਛੱਡ ਕੇ ਕੋਈ ਵੀ ਸਾਡੇ ਡੀਸੀ ਐਸਡੀਐਮ ਜਾਂ ਕਿਸੇ ਨੇ ਸਾਡੀ ਸਾਰ ਨਹੀਂ ਲਈ। ਜਦ ਕਿ ਉੱਪਰੋਂ 70-75 ਹਜ਼ਾਰ ਕਿਊਸੈਕ ਪਾਣੀ ਆਉਂਦਾ, ਥੱਲੇ ਜਿਹੜੀ ਇਹਦੀ ਰਿਲੀਜ਼ਿੰਗ ਆ ਉਹ ਲਗਭਗ 40-42 ਹਜ਼ਾਰ ਆ। ਜਦੋਂ 70-75 ਆਉਂਦਾ, ਤੁਸੀਂ ਹਰ ਦਿਨ ਇੱਥੇ 25 ਤੋਂ 30 ਹਜ਼ਾਰ ਕਿਊਸੈਕ ਪਾਣੀ ਸਟੇ ਹੁੰਦਾ ਵਾ। ਅੱਜ 10 ਦਿਨ ਹੋ ਗਏ, ਤੁਸੀਂ ਆਪੇ ਹਿਸਾਬ ਲਾ ਲਓ ਵੀ ਇੱਥੇ 18 ਤੋਂ 20 ਕਿਲੋਮੀਟਰ ਦੀ ਰੇਂਜ ਦੇ ਵਿੱਚ ਕਿੰਨਾ ਪਾਣੀ ਖੜਿਆ ਹੋਊਗਾ। ਪਲੱਸ ਤੁਸੀਂ ਰੋਜ਼ ਦਾ 10-10 ਹਜ਼ਾਰ ਵੀ ਲਾ ਲਿਓ ਤੇ ਤਾਂ ਵੀ ਇਹ 2-2.5 ਲੱਖ ਕਿਊਸੈਕ ਪਾਣੀ ਇੰਨੇ ਏਰੀਏ ਦੇ ਵਿੱਚ ਸਮਾ ਹੁੰਦਾ ਪਿਆ। ਕੋਈ ਬੰਨ ਨਹੀਂ ਇਹਨਾਂ ਛੱਡਿਆ। 2023 ਨਾਲੋਂ ਜ਼ਿਆਦਾ ਬੱਤਰ ਹਾਲਾਤ ਹੁੰਦੇ ਜਾਂਦੇ ਆ। ਜਨ ਜੀਵਨ ਲੋਕਾਂ ਦਾ ਅਸਤ ਵਿਅਸਤ ਹੁੰਦਾ ਜਾਂਦਾ। ਲੋਕਾਂ ਦਾ ਚਾਰਾ ਸੀ ਇੱਧਰ, ਉਹ ਵੀ ਖਤਮ ਹੋ ਗਿਆ। ਮਾਲੀ ਨੁਕਸਾਨ ਵੀ ਹੁੰਦਾ। ਜੇ ਆ ਬੰਨ ਨੂੰ ਨੁਕਸਾਨ ਹੋ ਗਿਆ ਤੇ ਸਾਡੇ ਜਿਹੜੇ ਇੰਨੇ ਅਸੀਂ ਦਿਨ ਪਰ ਰਾਤ ਕਿਸਾਨ ਲੱਗੇ ਆ, ਜਾਨੀ ਵੀ ਨੁਕਸਾਨ ਹੋਊਗਾ। ਇੰਨਾ ਬੁਰੇ ਹਾਲਾਤ ਆ। ਸਾਡੇ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ। ਅਸੀਂ ਚਾਹੁੰਦੇ ਆ ਕਿ ਪ੍ਰਸ਼ਾਸਨ ਆਵੇ, ਸਾਡੀ ਸਾਰ ਲਵੇ, ਸਾਨੂੰ ਦੇਖੇ। ਉਹੀ ਲੋਕ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਗੇੜੇ ਮਾਰ ਵੋਟਾਂ ਲਈ ਸੌਂਦੇ ਹੋ। ਉਹ ਅੱਜ ਉਹ ਲੋਕ ਤੁਹਾਨੂੰ ਆਵਾਜ਼ਾਂ ਮਾਰ ਰਿਹਾ, ਤੁਸੀਂ ਆ ਨਹੀਂ ਰਹੇ, ਨਾ ਤਾਂ ਕੋਈ ਪ੍ਰਸ਼ਾਸਨ। ਫਿਰ ਲੱਗਦਾ ਵੀ ਆਮ ਆਦਮੀਆਂ ਵਾਲੀ ਗੱਲ ਕੋਈ ਹੈਗੀ ਆ? ਆਮ ਆਦਮੀ ਤਾਂ ਰੁਲ ਰਹੇ ਨੇ। ਮੈਂ ਕਿਸੇ ਪਾਰਟੀ ਜਾਂ ਕਿਸੇ ਨਹੀਂ, ਜਦੋਂ ਅਸੀਂ ਚੁਣੇ ਜਾਂਦੇ ਹਾਂ, ਤੁਸੀਂ ਆਮ ਆਦਮੀ ਜਾਂ ਖਾਸ ਆਦਮੀ ਕੋਈ ਨਹੀਂ ਰਹਿ ਜਾਂਦੇ। ਤੁਸੀਂ ਸਾਡੇ ਚੀਫ ਮਿਨਿਸਟਰ ਆ। ਇਹ ਮੰਨਣੀ ਪਊਗੀ ਵੀ ਉਹ ਨਾ ਤਾਂ ਕਿਸੇ ਦੇ, ਉਹ ਸਾਡੇ ਸਾਰੇ ਪੰਜਾਬ ਦੇ ਚੀਫ ਮਿਨਿਸਟਰ ਆ। ਉਹਨਾਂ ਦੇ ਹੱਥ ਬੜਾ ਕੁਛ ਆ, ਉਹ ਬਹੁਤ ਕੁਛ ਕਰ ਸਕਦੇ ਆ। ਆਪਣੇ ਡੀਸੀਜ਼ ਨੂੰ, ਐਸਡੀਐਮ ਨੂੰ, ਤਹਿਸੀਲਦਾਰ ਨੂੰ, ਕਿਸੇ ਵੀ ਬੰਦੇ ਨੇ ਅੱਜ 15 ਦਿਨ ਹੋ ਗਏ ਕਿਸੇ ਨੇ ਸਾਰ ਨਹੀਂ ਲਈ ਇਹਨਾਂ ਬੰਦਿਆਂ ਦੀ। ਆਹ ਵੇਖ ਲਓ ਤੁਸੀਂ, ਰੋਜ਼ ਹੀ ਆ ਜਨਤਾ ਰੋਜ਼ ਹੀ ਬੋਰੇ ਭਰਦੀ ਆ, ਇਹ ਲਾਉਂਦੇ ਆ। ਅੱਜ 20 ਤੋਂ 25 ਦਿਨ ਹੋ ਚਲੇ ਸਾਨੂੰ ਇੱਥੇ ਮਿਹਨਤ ਕਰਦੇ ਨੂੰ। ਜ਼ਿਆਦਾਤਰ ਸਾਨੂੰ 15 ਦਿਨ ਤੋਂ ਹੋ ਗਏ। ਜੇ ਐਸਟੀਮੇਟ ਮਾਰਨਾ ਹੋਵੇ ਮੋਟਾ ਜਿੰਨੇ ਟਰੈਕਟਰ ਲੱਗੇ ਨੇ 10 ਦਿਨਾਂ 'ਚ ਕਿੰਨਾ ਤੇਲ ਫੂਕਤਾ ਹੋਊਗਾ? ਭਾਜੀ ਤੁਸੀਂ ਇਕੱਲੇ ਤੇਲ ਦੀ ਗੱਲ ਕਰਦੇ ਹੋ, ਇੱਥੇ ਤੇਲਾਂ ਨੂੰ ਛੱਡ ਕੇ ਇੱਥੇ ਹੋਰ ਵੀ ਖਰਚੇ ਬੜੇ ਆ। ਸਾਨੂੰ ਬੋਰੇ ਵੀ ਲਿਆਉਣੇ ਪੈਂਦੇ ਆ, ਹਰ ਇੱਕ ਚੀਜ਼ ਲਿਆਉਣੀ ਪੈਂਦੀ ਆ। ਕੋਈ ਵੀ ਮਦਦ ਨਹੀਂ ਮਿਲਦੀ, ਕਿਸੇ ਪ੍ਰਕਾਰ ਦੀ ਕੋਈ ਮਦਦ ਨਹੀਂ। ਸਾਡਾ ਆਪਣਾ ਨਿੱਜੀ ਇਹਨਾਂ ਭੈਣ ਭਰਾਵਾਂ ਦੇ ਸਹਿਯੋਗ ਨਾਲ, ਇਹਨਾਂ ਵੀਰਾਂ ਦੇ ਸਹਿਯੋਗ ਨਾਲ, ਸਾਰੇ ਨਗਰ ਦੇ ਸਾਡੇ ਸਹਿਯੋਗ ਨਾਲ, ਇਹ 5-7 ਪਿੰਡਾਂ ਦੇ ਸਹਿਯੋਗ ਨਾਲ ਇਹ ਸਾਡਾ ਸਿਸਟਮ। ਪਿੰਡਾਂ ਦੇ ਨਾਮ ਗਿਣਾ ਦਿਓ ਤਾਂ ਕਿ ਸਰਕਾਰ ਤੱਕ ਪਹੁੰਚ ਜਾਣ। ਸਾਡੇ ਪਿੰਡ ਤਲਵੰਡੀ ਚੌਧਰੀਆਂ, ਮੰਗੂਪੁਰ, ਹੁਸੈਨਪੁਰ, ਦੁੱਲੋਵਾਲ, ਨੂਰੋਵਾਲ, ਬਾਜਾ, ਸੂਜੋ ਕਾਲੀਆ, ਬੂੜੇਵਾਲ, ਅੰਮ੍ਰਿਤਪੁਰ ਤੋਂ ਲੈ ਕੇ ਕਾਫੀ ਪਿੰਡ ਆ ਜਿਹੜੇ ਵਿੱਚ ਕੁਝ ਬੇਆਬਾਦ ਵੀ ਪਿੰਡ ਆ, ਉਹ ਵੀ ਕਾਫੀ ਪਿੰਡ ਹੈਗੇ ਨੇ। ਘੱਟ ਤੋਂ ਘੱਟ 10 ਤੋਂ 12 ਪਿੰਡਾਂ ਦੀ ਜ਼ਮੀਨ ਹੈਗੀ। ਅੱਛਾ, ਜੇ ਇਹ ਸਾਰੇ ਦੇ ਵਿੱਚ ਆਪਾਂ ਫਸਲ ਦਾ ਮੋਟਾ ਹਿਸਾਬ ਲਾਉਣਾ ਹੋਵੇ ਵੀ ਕਿੰਨੇ ਕ ਏਕੜ ਫਸਲ ਤਬਾਹ ਹੋ ਚੁੱਕੀ ਹੈ ਤੇ ਕਿੰਨੇ ਕ ਪੈਸਿਆਂ ਦੀ ਫਸਲ ਤਬਾਹ ਹੋ ਚੁੱਕੀ? ਭਾਜੀ ਜਿਹੜੇ ਤੁਸੀਂ ਅੰਕੜਾ ਦੀ ਗੱਲ ਕਰਦੇ ਨਾ, ਫਸਲ ਤਾਂ ਹਜ਼ਾਰਾਂ ਏਕੜ ਤਬਾਹ ਹੋ ਚੁੱਕੀ ਹੈ। ਜੋ ਇਸ ਮੌਜੂਦਾ ਸਮੇਂ ਦੇ ਵਿੱਚ ਅਸੀਂ ਬਚਾ ਕੇ ਬੈਠੇ ਹਾਂ, 3500 ਤੋਂ 4000 ਏਕੜ ਦੇ ਲਗਭਗ ਅਸੀਂ ਬਚਾ ਕੇ ਬੈਠੇ ਹਾਂ। ਇਹ ਸਿਰਫ ਲੋਕਾਂ ਦੀ ਸ਼ਕਤੀ ਜਿਹੜੀ ਹੈ ਬਚਾ ਕੇ ਬੈਠੇ ਆ, ਜਦ ਕਿ ਸਰਕਾਰਾਂ ਦਾ ਕੋਈ ਰੋਲ ਨਹੀਂ ਹੈ। ਫਿਰ ਕੀ ਲੱਗਦਾ ਜੀ, ਮੌਜੂਦਾ ਸਰਕਾਰ ਤਾਂ ਹੁੰਦੀ ਹੈ ਲੋਕਾਂ ਦੇ ਭਲੇ ਲਈ, ਵੈਲਫੇਅਰ ਲਈ ਕੰਮ ਕਰਨੇ ਹੁੰਦੇ ਨੇ,
ਫਿਰ ਜਦੋਂ ਲੋਕ ਮੁਸੀਬਤ 'ਚ ਹੋਣ ਜਾ ਕੇ ਨਾਲ ਖੜਨਾ ਹੁੰਦਾ, ਮੋਢੇ ਨਾਲ ਮੋਢਾ ਲਾਉਣਾ ਹੁੰਦਾ। ਆ ਲਾਇਆ ਜੀ ਤੁਹਾਡੇ ਨਾਲ ਮੋਢਾ? ਸਾਡੇ ਨਾਲ ਆਹ ਮੋਢੇ ਨਾਲ ਮੋਢਾ ਲਾਇਆ। ਜੇ ਗਵਰਨਮੈਂਟ ਚਾਹੇ ਬਹੁਤ ਕੁਝ ਕਰ ਸਕਦੀ ਜੀ, ਮੌਕੇ ਤੇ ਆਣ ਕੇ ਹਰੇਕ ਚੀਜ਼ ਪਹੁੰਚਾ ਸਕਦੀ ਹੈ, ਪਰ ਕੋਈ ਸਹੂਲਤ ਨਹੀਂ ਦਿੱਤੀ ਗਵਰਨਮੈਂਟ ਨੇ। ਲੋਕ ਆਪਣਾ ਆਪ ਇਕੱਠਾ ਕਰਕੇ ਆਪਣਾ ਬਚਾ ਰਹੇ ਆ ਜੀ। ਪਤਾ ਨਹੀਂ ਜੇ ਪਾਣੀ ਜ਼ਿਆਦਾ ਆ ਗਿਆ ਕਦੋਂ ਨਹੀਂ ਇਹ ਰਹਿਣਾ ਵਾ, ਕਦੇ ਨਹੀਂ ਰਹਿਣਾ ਬਣ। ਜੋ ਹਾਲ ਪਬਲਿਕ ਦਾ ਬਣਿਆ ਹੈ ਇੱਥੋਂ ਤੱਕ ਮਿਹਨਤ ਕਰਕੇ ਲੱਗੇ ਬੋਰੇ ਭਰ ਕੇ ਆਪੋ ਆਪਣੇ ਬੋਰੇ ਲੱਗੇ ਭਰਨ। ਹਰੇਕ ਪਿੰਡ ਦੀ ਵਾਰੀ ਆ, ਹਰੇਕ ਪਿੰਡਾਂ ਦੇ ਵਿੱਚੋਂ ਲੋਕ ਹਰ ਰੋਜ਼ ਆਉਂਦੇ ਆ ਜੀ। ਬੋਰੇ ਫਿਰ ਇੰਤਜ਼ਾਮ ਕਿੱਦਾਂ ਕਰਦੇ ਹੋ ਇਹ ਸਾਰਾ? ਬੋਰਾ ਸਾਨੂੰ ਥੋੜਾ ਬਹੁਤਾ ਮਹਿਕਮੇ ਵੱਲੋਂ ਮਿਲਿਆ ਜੀ ਇਹਨਾਂ ਨੂੰ। ਉਹ ਸੜਕ ਵਾਲੇ ਦੇ ਪਿਆ ਇਹਨਾਂ ਦੇ ਦਿੱਤਾ ਸਾਨੂੰ ਬੋਰਾ ਜੀ ਇਹਨਾਂ ਨੇ। ਸਾਡੀ ਸੜਕ ਬਣ ਰਹੀ, ਪੁਲ ਬਣਦਾ ਜਿਹੜਾ। ਹਾਂਜੀ, ਆਜ਼ਾਦੀ ਮਹਿਸੂਸ ਹੁੰਦੀ ਆ? ਅੱਜ 79 ਸਾਲ ਹੋ ਗਏ ਆ। ਭਾਜੀ ਆਜ਼ਾਦੀ ਦਾ ਮਤਲਬ ਇਹ ਹੁੰਦਾ ਤੁਸੀਂ ਆਪਣੇ ਕੰਮਾਂ ਆਪਣੇ ਹਿੱਤਾਂ ਦੇ ਪ੍ਰਤੀ ਆਜ਼ਾਦ ਹੋਣਾ। ਆਜ਼ਾਦੀ ਤਾਂ ਸਾਡਾ ਗਲਾ ਘੁੱਟਿਆ ਪਿਆ, ਸਾਡੇ ਉੱਪਰ ਸਾਡੇ ਡੈਮਾਂ ਦਾ ਕੰਟਰੋਲ ਨਹੀਂ, ਸਾਡੇ ਪਾਣੀਆਂ ਦਾ ਕੰਟਰੋਲ ਨਹੀਂ। ਸਾਡੀ ਆਜ਼ਾਦੀ ਕਾਹਦੀ ਆ? ਆਏ ਸਾਲ ਅਸੀਂ ਮਰਦੇ ਆ, ਆਏ ਸਾਲ ਸਾਨੂੰ ਤੰਗ ਕਰਦੇ ਆ। ਸਾਡੀ ਆਜ਼ਾਦੀ ਕਾਹਦੀ ਆ? ਸਾਡੇ ਬੱਚੇ ਦੇਖੋ ਤਾਂ ਸਹੀ, ਮੇਰਾ 35 ਤੋਂ 36 ਕਿੱਲੇ ਲਗਭਗ ਝੋਨਾ ਤਬਾਹ ਹੋ ਚੁੱਕਿਆ। ਸਾਡੀ ਆਜ਼ਾਦੀ ਕਿਸ ਚੀਜ਼ ਦੀ ਹੈ? ਫਿਰ ਵੀ ਅਸੀਂ ਜਾਣਦੇ ਹੋ। ਫਿਰ ਭਾਜੀ ਹੁਣ ਕੀ ਕਰਾਂਗੇ? ਲੋਕਾਂ ਦੇ ਨਾਲ ਰਲ ਕੇ ਇਹਨਾਂ ਜੇ ਹੁਣ ਆਪਣੀ ਜ਼ਿੰਦਗੀ ਜਿਉਣ ਲਈ ਇਹ ਅੱਗੇ ਵਧਣਾ ਤਾਂ ਪਊਗਾ ਨਾ, ਪਰ ਸਾਡੇ ਨਾਲ ਜਿਹੜੇ ਭੈਣ ਭਰਾ ਵਾ ਉਹਨਾਂ ਦੀ ਖਾਤਰ ਇੱਥੇ ਲੱਗੇ ਹੋਏ ਆ ਵੀ ਸਾਡਾ ਸਾਰਾ ਕੁਝ ਹੀ ਤਬਾਹ ਤਾਂ ਹੋ ਗਿਆ, ਪਰ ਇਹਨਾਂ ਨੂੰ ਤਾਂ ਬਚਾਈਏ। ਜਿਹੜੇ ਬਚ ਸਕਦੇ ਨੇ ਉਹ ਤਾਂ ਬਚਾ ਲਈਏ। ਉਹ ਤਾਂ ਬਚਾ ਲਈਏ। ਇਹ ਪੰਜਾਬ ਦੀ ਸਾਈਕੀ ਹੈ। ਇਹ ਸਾਨੂੰ ਸਾਡੀ ਆਈਡੀਓਲੋਜੀ ਕੀ ਹੈ? ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਕਿ ਤੁਸੀਂ ਆਪਣੇ ਲਈ ਤਾਂ ਖੜਦੇ ਹੋ ਨਾ, ਤਾਂ ਤੁਸੀਂ ਲੋਕਾਂ ਨਾਲ ਪਹਿਲਾਂ ਖੜਨ ਨੂੰ ਤਿਆਰ ਹੋਣੇ। ਸਾਡੀ ਇਹੀ ਤਾਂ ਪੰਜਾਬੀਅਤ ਹੈ। ਇਹ ਅਸੀਂ ਪ੍ਰਾਊਡ ਟੂ ਪੰਜਾਬੀ, ਅਸੀਂ ਮਾਣ ਕਰਦੇ ਹਾਂ ਅਸੀਂ ਪੰਜਾਬੀ ਹੋਣ ਤੇ। ਸਾਨੂੰ ਖੁਸ਼ੀ ਹੈ ਅਸੀਂ ਇਸ ਪੰਜਾਬ ਵਿੱਚ ਜਨਮ ਲਿਆ। ਇਹ ਤਾਂ ਕਹਿੰਦੇ ਆ ਨਸ਼ੇੜੀ ਆ, ਵੇਖੋ ਕਿਹੜੇ ਨਸ਼ੇੜੀ ਆ, ਨਸ਼ੇੜੀ ਲੱਗੇ ਆ, ਕੋਈ ਲੱਭੋ ਵੇਖੋ। ਸਾਡਾ ਪੰਜਾਬ ਤੁਸੀਂ ਗੱਲਾਂ ਨਾਲ ਨਸ਼ੇੜੀ ਤਾਂ ਬਣਾ, ਨਸ਼ਾ ਮਿਲਦਾ ਕਿੱਥੇ ਨਹੀਂ, ਸਾਰੀ ਜਗ੍ਹਾ ਮਿਲਦਾ ਵਾ। ਤੁਸੀਂ ਸਾਨੂੰ ਨਸ਼ੇੜੀ ਕਹਿੰਦੇ ਹੋ, ਸਾਨੂੰ ਪੰਜਾਬ ਨੂੰ ਬਦਨਾਮ ਕਰਦੇ ਹੋ। ਤੁਸੀਂ ਸਾਡੇ ਲਈ ਕਰਦੇ ਕੀ ਹੋ? ਤੁਸੀਂ ਪੰਜਾਬ ਲਈ ਖੜੋ ਤਾਂ ਸਹੀ। ਪਾਣੀ ਰਿਲੀਜ਼ ਕਰਾਓ। ਪਾਣੀ ਜੇ ਤੁਸੀਂ ਰਿਲੀਜ਼ ਨਹੀਂ ਕਰਾਉਂਦੇ ਤੇ ਹਰੀਕੇ ਤੋਂ ਸਾਡਾ ਤਾਂ ਇਹੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਸਾਡਾ ਪਾਣੀ ਰਿਲੀਜ਼ ਕਰਾਓ। ਅਸੀਂ ਤਾਂ ਹੱਥ ਪੁਰਜੋਰ ਮਿਹਨਤ ਹੈ ਸਾਡੀ, ਸਾਡੇ ਬੱਚਿਆਂ ਦੀ ਵੀ ਆਸ ਇਸ ਚੀਜ਼ ਤੇ ਖੜੀ ਹੁੰਦੀ ਹੈ। ਜ਼ਿਮੀਂਦਾਰ ਦਾ ਹਰ ਇੱਕ ਚੀਜ਼ ਉਹਦੀ ਫਸਲ ਹੁੰਦੀ ਹੈ, ਉਹਦੀ ਮਾਂ ਵੀ ਫਸਲ, ਉਹਦੀ ਪਿਓ ਵੀ ਫਸਲ, ਉਹਦੇ ਬੱਚੇ ਵੀ ਫਸਲ, ਹਰ ਇੱਕ ਚੀਜ਼ ਉਹਦੀ ਉਸ ਚੀਜ਼ ਤੇ ਪ੍ਰੋਵਾਈਡ ਹੁੰਦੀ ਆ। ਇਹ ਕਾਦੇ ਲਈ ਲਿਜਾ ਰਹੇ? ਦਰਖਤ ਵੱਢ ਕੇ ਜਾ ਰਹੇ ਜਿੱਥੇ ਖਾਰ ਪੈਂਦਾ ਜੀ, ਢਾਹ ਲੱਗਦੀ ਜਿੱਥੇ ਜੀ, ਜਿਹੜਾ ਮਿੱਟੀ ਨੂੰ ਖਾਰ ਪਾਉਂਦਾ ਜਿਹੜਾ ਜੀ ਇਹ ਉਹ ਉੱਥੇ ਲਾਉਨੇ ਭਰ ਕੇ ਲਿਜਾ ਕੇ ਵੱਢ ਕੇ ਦਰਖਤ ਨਾਲ ਲਾਉਨੇ ਜੀ। ਅੱਛਾ ਜੀ, ਇਹ ਵੀ ਜਿਹੜਾ ਵੀ ਤਰੀਕਾ ਹੀਲਾ ਵਰਤਿਆ ਜਾ ਸਕਦਾ ਹੀਲਾ ਤਰੀਕਾ ਵਰਤਦੇ ਆ, ਜੇ ਕਿਸੇ ਤਰ੍ਹਾਂ ਦਾ ਰੁਕ ਜਾਵੇ ਬਸ। ਭਾਈ ਤੁਸੀਂ ਆਪਣੀ ਗੱਲ ਕੈਰੀ ਆਨ ਰੱਖਿਓ, ਤੁਸੀਂ ਕਹਿ ਰਹੇ ਸੀ ਕੁਝ। ਤੁਹਾਡੇ ਸਾਹਮਣੇ ਇਹੀ ਗੱਲ ਵਾਰ-ਵਾਰ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਉੱਥੋਂ ਵੱਧ ਤੋਂ ਵੱਧ ਪਾਣੀ ਰਿਲੀਜ਼ ਕੀਤਾ ਜਾਵੇ, ਨਾ ਕਿ 2023 ਵਾਲਾ ਸਿਸਟਮ ਅਪਣਾਇਆ ਜਾਵੇ। ਪਹਿਲਾਂ ਇਹਨਾਂ ਨੇ ਇੱਧਰ ਮਾਰਿਆ, ਫਿਰ ਇਹਨਾਂ ਨੇ ਥੱਲੇ ਵਾਲੇ ਮਾਰੇ। ਅਸੀਂ ਇਹ ਨਹੀਂ ਚਾਹੁੰਦੇ। ਜਿੰਨਾ ਕੁ ਪਾਣੀ ਜਿੱਥੇ ਪਾਣੀ ਡਿਵਾਈਡ ਹੁੰਦਾ ਉੱਥੇ ਕਰਕੇ ਜਿੰਨੀਆਂ ਹੁਣ ਜਿਹੜੇ ਰਹਿੰਦੇ ਬੰਨਾਂ ਦੇ ਅੰਦਰ ਉਹਨਾਂ ਨੂੰ ਢਾਹ ਢੇਰੀ ਨਾ ਕੀਤਾ ਜਾਵੇ, ਉਹਨਾਂ ਨੂੰ ਬਚਾ ਲਿਆ ਜਾਵੇ, ਤਾਂ ਜੋ ਉਹ ਵੀ ਕੁਝ ਮੰਡੀਆਂ ਦਾ ਮੂੰਹ ਦੇਖ ਸਕਣ ਲੋਕ। ਜੇ ਤੁਸੀਂ ਨਾ ਪਾਣੀ ਨੂੰ ਥੱਲੇ ਛੱਡਿਆ ਤੇ ਫਿਰ ਸਾਡੇ ਜਿਹੜੇ ਰਹਿੰਦੇ ਬੰਨ ਆ ਇਹ ਵੀ ਖਤਮ ਹੋਣ ਦੀ ਕਗਾਰ ਤੇ ਆ। ਉਹਨਾਂ ਦੇ ਨਾਲ ਅਸੀਂ ਦਿਨ ਰਾਤ ਰਾਖੀ ਕਰਦੇ ਆ। ਸਾਡਾ ਜਾਨੀ ਮਾਲੀ ਦਾ ਹੋਣਾ ਹੀ ਆ, ਸਾਡਾ ਜਾਨੀ ਵੀ ਨੁਕਸਾਨ ਹੋਣ ਦੇ ਆਸਾਰ ਆ। ਅੱਛਾ, ਇਹ ਸਾਰੇ ਦੇ ਵਿੱਚ ਜਦੋਂ ਆਪਾਂ ਇਹ ਗੱਲ ਕਰਦੇ ਆ ਕਿ ਕਿਸਾਨ ਲਗਾਤਾਰ ਘਾਟੇ ਦੇ ਵੱਲ, ਕਿਸਾਨੀ ਲਗਾਤਾਰ ਘਾਟੇ ਦੇ ਵੱਲ ਜਾ ਰਹੀ ਹੈ, ਇਹ ਸਿਰਫ ਬਿਰਤਾਂਤ ਹੈ ਜਾਂ ਫਿਰ ਸੱਚੀ ਗੱਲ ਹੈ? ਕਿਉਂਕਿ ਪਹਿਲਾਂ ਤਾਂ ਸਿੱਧੀ ਜ਼ਮੀਨ ਲੁੱਟਣ ਆ ਗਈ ਸਰਕਾਰ। ਜੇ ਜ਼ਮੀਨ ਨਹੀਂ ਲੁੱਟਦੀ, ਅੱਜ ਰੱਦ ਕਰਤੀ ਮੁੱਢੋਂ, ਤਾਂ ਫਿਰ ਜਦੋਂ ਫਸਲ ਬੀਜਦੇ ਆ ਪਹਿਲਾਂ ਉਹਦੇ 'ਚ ਨਕਲੀ ਬੀਜ ਮਿਲ ਜਾਂਦਾ ਹੈ। ਫਿਰ ਜਦੋਂ ਫਸਲ ਹੋ ਜਾਂਦੀ ਹੈ ਮੰਡੀਆਂ ਚਲੇ ਜਾਂਦੇ ਆ, ਜਿਹੜਾ ਭਾਅ ਚਾਹੀਦਾ ਭਾਅ ਨਹੀਂ ਮਿਲਦਾ। ਫਿਰ ਜੇ ਭਾਅ ਮਿਲ ਜਾਂਦਾ ਹੈ ਤਾਂ ਉਹਦੀ ਚੁਕਾਈ ਨਹੀਂ ਉਸ ਪੱਧਰ ਦੀ ਹੁੰਦੀ। ਮੰਡੀਆਂ ਦਾ ਮੰਡੀਕਰਨ ਬਹੁਤ ਹੀ ਹੇਠਾਂ ਦੇ ਪੱਧਰ ਤੇ ਆ ਚੁੱਕਿਆ ਹੈ। ਫਿਰ ਲੱਗਦਾ ਕੀ ਹੈ, ਕਿਸਾਨ ਬਚੂਗਾ ਕਿਵੇਂ? ਕੀ ਲੱਗਦਾ ਕੋਈ ਰਾਹ ਦਿਖਦਾ ਕਿਸਾਨੀ ਬਚਾਉਣ ਦਾ ਪੰਜਾਬ ਦੇ ਵਿੱਚ? ਪੰਜਾਬ ਨੂੰ ਬਚਾਉਣ ਦਾ ਰਾਹ ਤਾਂ ਬਹੁਤ ਹੈਗੇ ਨੇ ਜੀ। ਜੇ ਚੀਫ ਮਿਨਿਸਟਰ ਸਾਹਿਬ ਇੰਨੇ ਲੋਕਾਂ ਨੇ ਆਸਾਂ ਨਾਲ ਇਹਨਾਂ ਨੂੰ ਉੱਪਰ ਲੈ ਕੇ ਆਂਦਾ ਤੇ ਪੰਜਾਬ ਨੂੰ ਬਚਾਉਣ ਦੇ। ਹੁਣ ਤੁਸੀਂ ਪਿੱਛੇ ਦੇਖਿਆ ਇੱਕ ਨਕਲੀ DAP ਰਾਜਸਥਾਨ ਤੇ ਹਰਿਆਣੇ ਦੇ ਵਿੱਚ ਬਣਦੀ ਪਈ ਸੀ, ਤੁਸੀਂ ਪੋਟਾਸ ਵੀ ਨਕਲੀ ਬਣੀ ਜਾਂਦੀ ਆ। ਪੈਪਸੀਸਾਈਡ ਤੇ ਗਵਰਨਮੈਂਟ ਦਾ ਕੰਟਰੋਲ ਨਹੀਂ ਹੈਗਾ, ਬੀਜਾਂ ਨਕਲੀਆਂ ਤੇ ਗਵਰਨਮੈਂਟ ਦਾ ਕੰਟਰੋਲ ਨਹੀਂ। ਕੀ ਨਹੀਂ ਹੁੰਦਾ? ਸਭ ਕੁਝ ਇੱਕ ਚੀਫ ਮਿਨਿਸਟਰ ਕੀ ਨਹੀਂ ਕਰ ਸਕਦਾ? ਪਾਵਰ ਹੈ। ਚੀਫ ਮਿਨਿਸਟਰ ਇੱਕ ਹਸਤੀ ਹੈ, ਉਹ ਚਾਹਣ ਤਾਂ ਸਭ ਕੁਝ ਹੋ ਸਕਦਾ। ਜੇ ਅਸੀਂ ਆਪਣੇ ਲਈ 1100 ਬੰਦੇ ਦੇ ਲਗਭਗ ਗਨਮੈਨ ਰੱਖ ਸਕਦੇ ਹਾਂ, ਕੀ ਗੱਲ ਸਾਡੇ ਲਈ ਕੁਝ ਨਹੀਂ ਹੋ ਸਕਦਾ ਯਾਰ? ਇਹ ਜਿਹੜੀ ਕਿਸਾਨੀ ਕਿੱਤਾ ਜਿਹੜੇ ਇਹ ਤਾਂ ਰੱਬ ਰਾਖਾ ਹੀ ਆ ਜੀ, ਇਹਦਾ ਕੋਈ ਨਾ ਰੱਬ ਰਾਖਾ ਹੀ ਆ, ਮਹਾਰਾਜ ਹੀ ਆ। ਇਹਨੂੰ ਲਾਈ ਜਾਂਦਾ ਜ਼ਿਮੀਂਦਾਰ ਨੂੰ, ਕਿਸਾਨ ਨੂੰ, ਬੰਦੇ ਨੂੰ। ਜਦੋਂ ਆਪਾਂ ਹਾਲਾਤ ਦੇਖਦੇ ਆ, ਸੰਘਰਸ਼ਾਂ 'ਚ ਕਿਸਾਨਾਂ ਨੂੰ ਦੇਖਦੇ ਆ, ਇਦਾਂ ਕਿਸਾਨਾਂ ਨੂੰ ਦੇਖਦੇ ਆ, ਫੇਰ ਹੀ ਗੱਲਾਂ ਇਦਾਂ ਦੀਆਂ ਨਿਕਲਦੇ ਨੇ। ਅਗਲੇ ਕਹਿੰਦੇ ਵੀ ਇਹ ਖੇਤ ਆਪਣੇ ਕਦੋਂ ਜਾਂਦੇ ਨੇ, ਇਹ ਤਾਂ ਕਦੀ ਸੜਕਾਂ ਤੇ ਧਰਨੇ ਲਾ ਲਏ, ਕਦੀ ਕੁਛ ਕਰ ਲਿਆ। ਭਾਜੀ ਆ ਤੁਸੀਂ ਦੇਖ ਸਕਦੇ ਹੋ ਵੀ ਆ ਹਾਲਾਤ ਖੇਤ 'ਚ ਨਾ ਹੋਣ ਵਾਲੇ ਆ, ਹਨਾ। ਮੇਰੇ ਫਸਲ ਮਰਨ ਦੇ ਬਾਵਜੂਦ ਮੈਂ ਆਪਣੇ ਭਰਾਵਾਂ ਨਾਲ ਖੜਾ ਹਾਂ। ਕਿਉਂ ਖੜਾ? ਕਿ ਮੇਰੇ ਭਰਾ ਜੇ
ਜੇ ਮੇਰੇ ਤੇ ਘੜੀ ਆਈ ਹੈ ਨਾ, ਬੁਰਾ ਵਕਤ ਆਇਆ ਤੇ ਮੈਂ ਆਪੇ ਮਾਲਕ ਨੇ ਹੌਲੀ ਹੌਲੀ ਮੈਨੂੰ ਉਸ ਸਿਸਟਮ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਨੀ ਹੈ। ਪਰਮਾਤਮਾ ਬੜਾ ਬੇਅੰਤ ਹੈ, ਉਸ ਮਾਲਕ ਦੀ, ਉਸ ਪਰਮਾਤਮਾ ਦੀ, ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਹਾਲੇ ਤੱਕ ਅਸੀਂ ਕਾਮਯਾਬ ਆਪਣਾ ਬੰਨ ਰੋਕਣ ਦੇ ਵਿੱਚ, ਟੁੱਟਣ ਦੇ ਵਿੱਚ ਪੂਰੇ ਕਾਮਯਾਬ ਹਾਲੇ ਤੱਕ ਹੈਗੇ ਆ। ਬਾਕੀ ਉਹਦੀ ਓਟ ਆਸਰਾ ਚਾਹੀਦਾ ਗੁਰੂ ਅਮਰਦਾਸ। ਕਿੰਨੀ ਵਾਰ ਨੁਕਸਾਨ ਹੋਇਆ ਤੁਹਾਡੀ ਫਸਲ ਦਾ ਨਿੱਜੀ ਤੌਰ ਤੇ? 19 23 ਤੇ 88 ਤੋਂ ਬਾਅਦ ਨੁਕਸਾਨ ਹੀ 88 ਤੋਂ ਬਾਅਦ ਭਾਜੀ ਲਗਾਤਾਰ ਨੁਕਸਾਨ ਕਿੰਨੀ ਵਾਰ ਕਦੀ ਗਿਣਿਆ? ਭਾਜੀ ਮੇਰਾ 88 ਦੀ ਤੇ ਬਰਥ ਹੈ, ਉਦੋਂ ਪਹਿਲਾਂ ਤਾਂ ਮੈਂ ਕਹਿ ਨਹੀਂ ਸਕਦਾ। 88 ਤੋਂ ਲੈ ਕੇ ਹੁਣ ਤੱਕ ਇਹ ਨੁਕਸਾਨਾਂ ਦੀ ਝੜੀ ਲੱਗਦੀ ਆਉਂਦੀ ਆ। ਨੁਕਸਾਨ ਲਗਭਗ ਹਰ ਸਾਲ ਪਿਛਲੇ ਹੁਣ ਕੀ 23 ਚ ਹੋਇਆ, ਫਿਰ 19 ਚ ਹੋਇਆ, ਫਿਰ 23 ਚ ਹੋਇਆ, ਹੁਣ 25 ਚ ਹੋ ਗਿਆ। ਤੁਸੀਂ ਇਸ ਚੀਜ਼ ਵੇਖੋ ਵੀ ਇੱਕ ਵਾਰ ਕਿਸੇ ਦਾ ਕੋਈ ਮਾੜਾ ਮੋਟਾ ਨੁਕਸਾਨ ਹੋ ਜਾਂਦਾ ਤੇ ਉਹ ਉੱਥੋਂ ਬੰਦਾ ਨਿਕਲ ਨਹੀਂ ਸਕਦਾ ਜੀ। ਹਾਂ, ਬਹੁਤ ਔਖਾ ਹੋ ਜਾਂਦਾ। ਜ਼ਿਮੀਂਦਾਰਾਂ ਫਿਰ ਇੰਨੀਆਂ ਮਾਰਾਂ ਕਿਵੇਂ ਚੱਲ ਜਾਂਦੇ ਹੋ ਭਾਜੀ? ਕੀ ਕਰ ਸਕਦੇ ਆ, ਕੀ ਕਰਾਂਗੇ? ਇਹਦੇ ਉੱਪਰ ਸਾਡੇ ਲਈ ਹੈ ਵੀ ਕੁਛ ਨਹੀਂ। ਸਾਡੀ ਜ਼ਮੀਨ ਆ, ਸਾਡੀ ਮਾਂ ਆ, ਸਾਡਾ ਪਿਓ ਆ। ਅਸੀਂ ਇੱਕ ਰੋਨੇ ਕਿਉਂ ਨਹੀਂ? ਕਿਉਂਕਿ ਅਸੀਂ ਆਪਣੇ ਭੈਣ ਭਰਾਵਾਂ, ਆਪਣੇ ਬੱਚਿਆਂ ਦੇ ਵਿੱਚ ਆਪਣੇ ਆਪ ਨੂੰ, ਸਾਡੇ ਮਾਂ ਪਿਓ ਨੇ ਆਪਣੇ ਆਪ ਨੂੰ ਸਟਰਗਲ 'ਚੋਂ ਕੱਢਿਆ, ਮਿਹਨਤ 'ਚ ਕੱਢਿਆ। ਸਾਨੂੰ ਦੁੱਖ ਹੁੰਦਾ ਵੀ ਸਾਨੀ ਤਾਂ ਆਖੀਰ ਦੇ ਵਿੱਚ ਵੱਡੇ ਭਰਾ ਮੀਡੀਆ ਦਾ ਵੀ ਧੰਨਵਾਦ। ਸਵੇਰ ਦੇ 5-7 ਚੈਨਲ ਆ ਗਏ ਕਵਰੇਜ ਕਰਨ ਲਈ, ਤੁਹਾਡਾ ਕੋਟਨ ਕੋਟ ਧੰਨਵਾਦ। ਤੁਸੀਂ ਚਲੋ ਪ੍ਰਸ਼ਾਸਨ ਨੇ ਤਾਂ ਨਹੀਂ ਸਾਰ ਲਈ, ਖਾਲੀ ਬੋਰੇ ਦਿੱਤੇ ਆ, ਉਹ 500 ਬੋਰਾ ਸੀਗਾ, ਉਦੋਂ ਵੱਧ ਬੋਰੇ ਵੀ ਨਹੀਂ ਮਿਲੇ। ਤੁਹਾਡਾ ਧੰਨਵਾਦ ਆ, ਤੁਸੀਂ ਆਏ ਹੋ। ਇਸ ਖਬਰ ਨੂੰ ਵੱਧ ਤੋਂ ਵੱਧ ਤੁਸੀਂ ਤੁਹਾਡੇ ਦੇਸ਼ ਵਿਦੇਸ਼ ਰਹਿੰਦੇ ਲੋਕਾਂ ਦੇ ਵਿੱਚ ਪਹੁੰਚਾਓ। ਤੁਸੀਂ ਆਪਣੀ ਕੌਮ ਲਈ ਲੋਕੋ ਖੜੇ ਹੋਵੋ, ਨਾ ਕਿ ਤੁਸੀਂ, ਮੈਂ ਨਹੀਂ ਚਾਹੁੰਦਾ ਲੰਗਰ ਲਾਓ, ਗੁਰੂ ਸਾਹਿਬ ਦੀ ਬੜੀ ਕਿਰਪਾ, ਲਾਓ ਲੰਗਰ, ਪਰ ਤੁਸੀਂ ਆਪਣੀ ਕੌਮ ਨੂੰ ਬਚਾਓ। ਜਿੱਥੇ ਤੁਹਾਡੇ ਜ਼ਿਮੀਂਦਾਰ ਔਖੇ ਆ, ਤੁਸੀਂ ਉਹਨਾਂ ਦੀ ਬਾਹ ਫੜੋ, ਨਾ ਕਿ ਲੰਗਰ ਲਾਉਣੇ ਜ਼ਰੂਰੀ ਆ। ਮੈਂ ਨਹੀਂ ਕਹਿੰਦਾ ਲਾਉਣੇ ਨਾ ਲਾਓ ਜਿੰਨੇ ਲਾ ਹੁੰਦੇ ਆ, ਪਰ ਆਪਣੀ ਕੌਮ ਦੇ ਨਾਲ ਖੜੋ। ਅੱਜ ਟਾਈਮ ਤੁਹਾਡੀ ਕੌਮ ਦੇ ਸੰਘਰਸ਼, ਕੌਮ ਪੂਰਾ ਸੰਘਰਸ਼ ਕਰਦੀ ਪਈ ਆ, ਕੌਮ ਨਾਲ ਖੜੋ। ਆਪਣੇ ਜ਼ਿਮੀਂਦਾਰ ਭਾਈਚਾਰੇ ਨਾਲ, ਹਰ ਇੱਕ ਨਾਲ, ਗਰੀਬ ਨਾਲ, ਅਮੀਰ ਨਾਲ, ਸਾਰਿਆਂ ਨਾਲ ਖੜੋ। ਤੁਹਾਡਾ ਅੱਛਾ, ਆਖਰੀ ਸਵਾਲ ਛੋਟਾ ਜਿਹਾ, ਫਿਰ ਲੀਡਰ ਹੋਣਾ ਕਿਹੋ ਜਿਹਾ ਚਾਹੀਦਾ ਹੈ? ਸਵਾਲ ਤਾਂ ਲੀਡਰਸ਼ਿਪ ਤੇ ਹੈ ਨਾ, ਉਹਨਾਂ ਨੇ ਚਲਾਉਣਾ ਹੈ ਇਸ ਪੰਜਾਬ ਸੂਬੇ ਨੂੰ, ਦੇਸ਼ ਨੂੰ, ਉਹ ਚਲਾਉਂਦੇ ਨੇ। ਲੀਡਰ ਕਿਹੋ ਜੀ, ਕਿਹੜੀ ਕੁਆਲਿਟੀ ਦਾ ਹੋਣਾ ਚਾਹੀਦਾ ਹੈ? ਤੁਹਾਨੂੰ ਵੀ ਪਤਾ ਸੋਸ਼ਲ ਮੀਡੀਆ ਨੂੰ ਲੀਡਰ ਕਿਹੋ ਜਿਹਾ ਹੋਣਾ ਹੈ। ਲੀਡਰ ਤਾਂ ਹਰ ਇੱਕ ਲੀਡਰ ਆਪਣੇ ਆਪ ਨੂੰ ਇਮਾਨਦਾਰ ਸਮਝਦਾ। ਕਦੀ ਕਿਸੇ ਨੇ ਕਿਹਾ ਆਪਣੇ ਨੂੰ ਇਮਾਨਦਾਰ, ਦੂਜਾ ਬੇਈਮਾਨ ਲੱਗਦਾ। ਬੇਈਮਾਨ ਲੱਗਦਾ ਨਾ। ਤਾਂ ਅੱਜ ਤੱਕ ਕਿਹੋ ਜਿਹਾ ਚਾਹੀਦਾ ਫਿਰ? ਉਹੀ ਪੁੱਛਦਾ। ਸਾਨੂੰ ਤਾਂ ਇੰਨੀਆਂ ਉਤਸ਼ਾਹ ਨਾਲ ਲੋਕਾਂ ਨੇ ਲੈ ਕੇ ਆਉਂਦਾ, ਅਸੀਂ ਤਾਂ ਸੋਚਦੇ ਇਹ ਵੀ ਇਮਾਨਦਾਰ ਹੈ। ਅਸੀਂ ਤਾਂ ਸੋਚਦੇ ਸੀ ਸਾਡਾ ਮੁੱਖ ਮੰਤਰੀ ਇਮਾਨਦਾਰ। ਸਾਨੂੰ ਪ੍ਰਾਊਡ ਹੋਣਾ ਚਾਹੀਦਾ ਸਾਡਾ ਮੁੱਖ ਮੰਤਰੀ ਇਮਾਨਦਾਰ ਹੋਵੇ। ਤੁਸੀਂ ਵੇਖੋ ਉੱਥੇ ਚੱਲ ਜਾਓ ਬੰਗਾਲ ਦੇ ਵਿੱਚ, ਮਮਤਾ ਬੈਨਰਜੀ ਕਿੰਨੇ ਵਾਰ ਦੀ ਮੁੱਖ ਮੰਤਰੀ ਹੈ, ਆਪਣੇ ਲੋਕਾਂ ਲਈ ਕੁਝ ਕਰਦੀ ਹੈ। ਠੀਕ ਹੈ, ਆਪਣੇ ਸਾਊਥ ਦੀਆਂ ਸਟੇਟਾਂ ਦੀ ਤਾਂ ਮਿਸਾਲ ਦਿੰਦੇ ਨੇ ਲੋਕ, ਮਿਸਾਲ ਦਿੰਦੇ ਨੇ। ਤੁਸੀਂ ਇਹ ਚੀਜ਼ ਵੇਖ ਲਓ, ਉਹਨੇ ਆਪਣੇ ਆਪ 'ਚ ਸਰਕਾਰੀ ਖਜ਼ਾਨੇ ਦੇ ਵਿੱਚੋਂ ਇੱਕ ਚੀਜ਼ ਨਹੀਂ ਲੈਂਦੀ। ਉਹ ਆਪਣੀ ਜਿਹੜੀਆਂ ਬੁੱਕਸ ਲਿਖਦੀ ਹੈ ਉਹਦੇ ਪੈਸੇ ਨਾਲ ਆਪਣਾ ਘਰ, ਆਪਣੀ ਜੋ ਪੋਇਟਰੀ ਵਗੈਰਾ ਵੀ ਲਿਖਦੀ ਹੈ, ਉਹਦੇ ਸਿਰ ਤੇ ਆਪਣੇ ਆਪ ਨੂੰ ਚਲਾ ਰਹੀ ਹੈ, ਆਪਣੇ ਘਰ ਨੂੰ ਚਲਾ ਰਹੀ ਹੈ। ਬਾਕੀ ਚੀਜ਼ਾਂ ਨੂੰ ਤੁਸੀਂ ਆਪ ਜਾਣਦੇ। ਸੋਸ਼ਲ ਮੀਡੀਆ ਯੁੱਗ ਹੈ, ਦੁਨੀਆ ਦੇ ਵਿੱਚ ਹਰ ਕੋਈ ਮਿਸਾਲ ਹੈ। ਕੁਛ ਕਰੋ ਭਗਵੰਤ ਮਾਨ ਸਾਹਿਬ, ਅਸੀਂ ਤਾਂ ਤੁਹਾਡੇ ਅੱਗੇ ਹੱਥ ਜੋੜ ਹੀ ਸਕਦੇ ਹਾਂ। ਇਹਦੇ ਉੱਪਰ ਅਸੀਂ ਜ਼ਿਮੀਂਦਾਰ ਕੁਛ ਨਹੀਂ ਕਰਦੇ। ਤੁਹਾਡਾ ਕੀ ਸੁਨੇਹਾ ਦੇਣਾ ਇੱਥੇ ਜੀ? ਇੱਕ ਸੁਨੇਹਾ ਸਭ ਤੋਂ ਵੱਡਾ ਹੈ, ਸਾਡੇ ਸਭ ਨੂੰ ਜ਼ਿਆਦਾ ਮਦਦ ਇਹ ਬੰਨ ਦੇ ਵਿੱਚ ਰਾਣਾ ਇੰਦਰ ਪ੍ਰਤਾਪ ਸਿੰਘ MLA ਸਾਹਿਬ ਨੇ ਕੀਤੀ ਆ ਜੀ। ਉਹਨਾਂ ਦੀਆਂ ਜਦੋਂ ਬੰਨ ਅਸੀਂ ਬੰਨਿਆ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਸਾਨੂੰ ਉਹਨਾਂ ਨੇ ਪੌਪਲੈਨ ਮਸ਼ੀਨਾਂ ਆਪਦੀਆਂ ਦਿੱਤੀਆਂ, ਉਹਨਾਂ ਨੇ ਮਿੱਟੀ ਪਾਉਣ ਨੂੰ ਬੜਾ ਉਹਨਾਂ ਨੇ ਸਾਡਾ ਸਹਿਯੋਗ ਕੀਤਾ। ਇਹ ਬੰਨ ਉਹਨਾਂ ਦੇ ਹਿਸਾਬ ਨਾਲ, ਉਹਨਾਂ ਦੇ ਪਰਪਕਾਰ ਨਾਲ ਬਚ ਗਿਆ ਬੰਨ ਜੀ। ਪਰ ਅੱਜ ਵੀ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਜੀ। ਹੁਣ ਵੀ ਸਾਨੂੰ ਉਹਨਾਂ ਨੇ ਮਿੱਟੀ ਪਾਉਣ ਲਈ ਪੌਪਲੈਨ ਇੱਕ ਦਿੱਤੀ ਹੋਈ ਆ, ਬਹੁਤ ਵੱਡਾ ਸਾਡਾ ਯੋਗਦਾਨ। MLA ਸਾਹਿਬ ਮੌਜੂਦਾ MLA ਆ ਸੁਲਤਾਨਪੁਰ, ਆਪਣੇ ਪੱਧਰ ਤੇ ਕਰ ਰਹੇ ਜੀ ਉਹ। ਹਾਂਜੀ, ਬਹੁਤ ਵੱਡਾ ਯੋਗਦਾਨ ਜੀ ਉਹਨਾਂ ਦਾ ਇਸ ਬੰਨ ਦੇ ਵਿੱਚ, ਪਬਲਿਕ ਦੇ ਨਾਲ ਜੀ ਉਹਨਾਂ ਦਾ। ਵਿਧਾਨ ਸਭਾ ਦੇ ਵਿੱਚ ਵੀ MLA ਸਾਹਿਬ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਸੀਗਾ ਕਿ ਜਿਹੜਾ ਬਿਆਸ ਦਰਿਆ ਦਾ ਏਰੀਆ ਹੈ, ਇਹਨੂੰ ਸਰਕਾਰ ਨੂੰ ਇਹ ਗੱਲ ਕਹੀ ਸੀ ਵੀ ਅਸੀਂ ਪੱਕਾ ਆਪ ਲੋਕ ਕਰ ਲਾਂਗੇ, ਤੁਸੀਂ ਸਾਨੂੰ ਇੱਕ ਨਿਸ਼ਾਨਾ ਦੇ ਦਿਓ, ਅਸੀਂ ਆਪ ਪੱਕਾ ਕਰ ਲਾਂਗੇ। ਅੱਜ ਵੀ ਅਸੀਂ ਮੰਗ ਕਰਦੇ ਹਾਂ, ਸਾਡੇ MLA ਸਾਹਿਬ ਨੇ ਜਿਹੜੀ ਚੀਜ਼ ਕਹੀ ਆ, ਅਸੀਂ ਸਾਰੇ ਲੋਕ ਉੱਤੇ ਖੜੇ ਆ। ਜੋ ਸਾਡਾ ਲੀਡਰ ਹੋਣਾ ਚਾਹੀਦਾ, ਮੈਂ ਵੀ ਕਹਿੰਦਾ ਲੀਡਰ ਹੋਣਾ ਚਾਹੀਦਾ, ਪਰ ਇੰਦਰ ਵਰਗਾ ਲੀਡਰ, ਇਹੋ ਜਿਹਾ ਇਨਸਾਨ, ਯੂਥ ਆਈਕਨ ਕਹਿ ਲਓ ਉਹਨੂੰ, ਉਹ ਪੜ੍ਹਿਆ ਲਿਖਿਆ ਇਨਸਾਨ, ਹਰ ਇੱਕ ਚੀਜ਼ ਦੀ ਸੂਝ-ਬੂਝ ਰੱਖਣ ਵਾਲਾ ਲੀਡਰ ਇਦਾਂ ਦਾ ਹੋਵੇ ਤਾਂ ਉਹਨੂੰ ਹਰ ਇੱਕ ਚੀਜ਼ ਦਾ। ਆਪ ਪਜਾਮਾ ਟੰਗ ਕੇ ਪਬਲਿਕ ਦੇ ਨਾਲ ਪਾਣੀ ਦੇ ਵਿੱਚ ਤੁਰ ਪੈਂਦੇ, ਨਾਲ ਮੋਰੇ ਲੱਗ ਕੇ ਜੀ। ਹਾਂਜੀ, ਸਭ ਤੋਂ ਵੱਡੀ ਗ੍ਰੇਟੈਸਟ ਲੀਡਰ। ਠੀਕ ਹੈ ਜੀ, ਧੰਨਵਾਦ। ਸੁਲਤਾਨਪੁਰ ਲੋਧੀ ਦਾ ਧੰਨਵਾਦ ਭਰਾ ਦਾ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਹਾਲਾਤ ਤੁਹਾਨੂੰ ਦਿਖਾਏ ਨੇ। ਇੱਕ ਵਾਰ ਮੈਂ ਚਾਹੂੰਗਾ ਇੱਧਰਲੇ ਬੰਨਿਓ ਬੰਨ ਤੇ ਜਾਂਦੇ ਹੋਏ ਟਰੈਕਟਰ ਜ਼ਰੂਰ ਦੇਖ ਲਿਓ।
ਔਰ ਉਧਰ ਟਰੈਕਟਰ ਜਾ ਰਹੇ ਨੇ, ਉਹ ਸਾਰੇ ਇਸ ਬੰਨ ਨੂੰ ਕਿਸੇ ਨਾ ਕਿਸੇ ਤਰੀਕੇ ਪੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਵੀਡੀਓ 'ਚ ਮੈਂ ਖਾਸ ਤੌਰ ਤੇ ਤੁਹਾਨੂੰ ਦੱਸ ਦਿਆਂ ਕਿ ਪੋਲੀਟੀਕਲ ਮੋਟੀਵੇਟਡ ਵੀਡੀਓ ਨਹੀਂ ਹੈ। ਸਾਨੂੰ ਇੱਥੇ ਆ ਕੇ ਪਤਾ ਲੱਗਿਆ ਕਿਹਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ, ਨਾ ਹੀ ਕਿਸੇ ਪੋਲੀਟੀਕਲ ਲੀਡਰ ਦੀ ਵਾਹਵਾਹੀ ਲਈ ਇਹ ਵੀਡੀਓ ਬਣਾਈ ਜਾ ਰਹੀ ਹੈ। ਜੋ ਹਾਲਾਤ ਲੋਕ ਚੱਲ ਰਹੇ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਕੀ ਸੋਚਦੇ ਹੋ? ਆਪਣੇ ਵਿਚਾਰ ਟਿੱਪਣੀਆਂ ਜ਼ਰੂਰ ਦਿਓ। ਜੁੜੇ ਰਹੋ ਪੰਜਾਬੀ ਰੇਡੀਓ ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।